अस्सलाम वालेकुम। अच्छा जी, सीसीटी ਦਾ ਝੰਗ ਦੇ ਵਿੱਚ ਇੱਕ ਵੱਡਾ ਮੁਕਾਬਲਾ ਸਾਹਮਣੇ ਆਇਆ ਵਾ। 16 ਦਿਨ ਪਹਿਲੇ ਸਾਬਕ ਸਦਰ ਬਾਰ ਝੰਗ ਦਾ ਜਿਹੜਾ ਸੀਗਾ ਉਹਨੂੰ ਰੋਡ ਦੇ ਉੱਪਰ ਕਤਲ ਕਰ ਦਿੱਤਾ ਗਿਆ ਸੀਗਾ ਮੋਟਰਸਾਈਕਲ ਸਵਾਰਾਂ ਨੇ ਫਾਇਰਿੰਗ ਕਰਕੇ। ਜਦੋਂ ਮੋਟਰਸਾਈਕਲ ਸਵਾਰ ਫਾਇਰਿੰਗ ਕਰਕੇ ਭੱਜ ਗਏ ਸੀਗੇ ਤੇ ਉੱਥੇ ਦੀ ਪੁਲਿਸ ਤੇ ਪੂਰੇ ਪੰਜਾਬ ਦੀ ਬਾਰ ਦੇ ਵਿੱਚ ਹੜਤਾਲਾਂ ਸ਼ੁਰੂ ਹੋ ਗਈਆਂ ਸੀਗੀਆਂ। ਕੋਈ ਵੀ ਵਕੀਲ ਅਦਾਲਤ ਦੇ ਵਿੱਚ ਪੇਸ਼ ਨਹੀਂ ਹੋ ਰਿਹਾ ਸੀ ਜਿੰਨੀ ਦੇਰ ਤੱਕ ਉਹਨਾਂ ਨੇ ਕਿਹਾ ਸੀਗਾ ਕਿ ਸਾਬਕ ਸਦਰ ਬਾਰ ਮਨੀਰ ਅਹਿਮਦ ਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਏਗਾ। ਬਿਲ ਆਖਰ ਝੰਗ ਪੁਲਿਸ ਦੀ ਐਫਰਟ ਹੋਈ, ਉਹਨਾਂ ਨੇ ਜਾ ਕੇ ਮੁਲਜ਼ਮ ਜਿਹੜੇ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਰਾਤੀ ਉਹ ਇਮਰਾਨ ਕੁਰੈਸ਼ੀ ਨਾਮੀ ਜਿਹੜਾ ਮਰਕਜ਼ੀ ਮੁਲਜ਼ਮ ਸੀਗਾ, ਜਿਹਦੀ ਤੁਸੀਂ ਸੋਸ਼ਲ ਮੀਡੀਆ ਦੇ ਉੱਪਰ ਬਿਆਨਾਤ ਵੀ ਦੇਖੇ ਹੋਣੇ, ਵੀਡੀਓਜ਼ ਵੀ ਦੇਖੀ ਹੋਣੀਆਂ ਵਾ ਕਿ ਧਮਕੀਆਂ ਦਿੰਦਾ ਸੀਗਾ ਕਤਲ ਕਰਨ ਤੋਂ ਬਾਅਦ ਵੀ ਤੇ ਪਹਿਲੇ ਵੀ। ਉਹਨੂੰ ਜਨਾਬੇ ਲਈ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕਰਕੇ ਰਿਕਵਰੀ ਵਾਸਤੇ ਜਾ ਰਹੇ ਸੀ ਤੇ ਉਹਦੇ ਆਪਣੇ ਸਾਥੀ ਹਮੇਸ਼ਾ ਆਪਣੇ ਹੀ ਆਉਂਦੇ ਆ। ਉਹ ਸਾਥੀ ਆਏ ਆ, ਉਹਨਾਂ ਨੇ ਆ ਕੇ ਮੁਲਜ਼ਮ ਨੂੰ ਛੁਡਾਉਣ ਦੀ ਕੋਸ਼ਿਸ਼ ਕੀਤੀ ਆ ਤੇ ਆਪਣੇ ਸਾਥੀਆਂ ਦੀ ਫਾਇਰਿੰਗ ਦੇ ਨਾਲ ਇਮਰਾਨ ਕੁਰੈਸ਼ੀ ਮਰਕਜ਼ੀ ਮੁਲਜ਼ਮ ਜਿਹੜਾ ਸੀਗਾ ਉਹ ਹਲਾਕ ਹੋ ਗਿਆ ਤੇ ਜਿਹੜੇ ਸਾਥੀ ਭੱਜ ਗਏ ਆ ਉਹਨਾਂ ਦੀ ਗ੍ਰਿਫਤਾਰੀ ਵਾਸਤੇ ਪੁਲਿਸ ਦੇ ਛਾਪੇ ਜਾਰੀ ਆ। ਇੱਕ ਅੱਛੀ ਕੋਸ਼ਿਸ਼ ਸੀ ਕਿਉਂਕਿ ਜਿਹੜਾ ਬਦਮਾਸ਼ੀ ਕਲਚਰ ਸੀਗਾ ਉਹਨੂੰ ਖਤਮ ਕਰਨਾ ਬਹੁਤ ਜ਼ਰੂਰੀ ਸੀਗਾ। ਇਹ ਬਹੁਤ ਵੱਡੀ ਬਦਮਾਸ਼ੀ ਹੋਈ ਸੀਗੀ, ਜਿਹੜੀ ਸੜਕ ਸੀਗੀ ਜਿਹਦੇ ਉੱਪਰ ਆਮ ਲੋਕ ਵੀ ਗੁਜ਼ਰ ਰਹੇ ਸੀਗੇ, ਉਹਨਾਂ ਸਾਰਿਆਂ ਦੇ ਸਾਹਮਣੇ ਇੱਕ ਸੀਨੀਅਰ ਵਕੀਲ ਸੀਨੀਅਰ ਕਾਨੂੰਨਦਾਰ ਨੂੰ ਕਤਲ ਕਰ ਦਿੱਤਾ ਗਿਆ ਸੀਗਾ, ਜਿਹਦਾ ਮਰਕਜ਼ੀ ਮੁਲਜ਼ਮ ਅੱਜ ਆਪਣੇ ਅੰਜਾਮ ਨੂੰ ਪਹੁੰਚ ਗਿਆ ਵਾ। ਬਹੁਤ ਸ਼ੁਕਰੀਆ। ਹੱਸਦੇ ਵਸਦੇ ਰਹੋ।